ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ 30 ਨਵੰਬਰ 2023 15 ਮਗਰ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਪਰਮਜੀਤ ਕੌਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਰਨੇਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ ਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇਸ ਟਾਈਮ ਯੂਐਸ ਤੇ ਭਾਰਤ ਦੇ ਵਿੱਚ ਜੋ ਹਲਚਲ ਹੋਈ ਹੈ। ਕੌਮਾਂਤਰੀ ਪੱਧਰ ਤੇ ਇੱਕ ਖਬਰ ਦੀ ਬਹੁਤ ਸਾਰੀ ਚਰਚਾ ਹੁੰਦੀ ਹੈ ਤੇ ਹੁਣ ਦੱਸਦੇ ਆ ਕਿ ਯੂਐਸ ਦੇ ਖੁਲਾਸਿਆਂ ਤੋਂ ਬਾਅਦ ਇੰਡੀਆ ਦੇ ਵਿੱਚ ਵੀ ਹਲਚਲ ਹੈ ਜੀ। ਦੇਖੋ, ਦੋ ਚੀਜ਼ਾਂ ਨੇ, ਮੈਂ ਸਾਫ਼ ਕਰ ਦੇਵਾਂ ਜੀ। ਅੱਜ ਜਿੰਨੇ ਵੀ ਪੰਜਾਬੀ ਤੇ ਹਿੰਦੀ ਅਖਬਾਰ ਇੱਥੇ ਪੰਜਾਬ ਚ ਆਉਂਦੇ ਆ, ਕਿਸੇ ਇੱਕ ਦੇ ਵਿੱਚ ਇਹ ਖਬਰ ਨਹੀਂ ਸੀ ਹੈਗੀ। ਠੀਕ ਹੈ ਜੀ। ਦੂਜੀ ਚੀਜ਼, ਚੈਨਲਾਂ ਤੇ ਇਹ ਖਬਰ ਤਕਰੀਬਨ ਨਦਾਰਦ ਰਹੀ ਜੀ। ਤੀਸਰੀ ਚੀਜ਼ ਕਿ ਅੰਗਰੇਜ਼ੀ ਜਿਹੜੇ ਮੀਡੀਆ ਆਊਟਲੈਟ ਆ, ਖਾਸ ਤੌਰ ਤੇ ਜਿਹੜੇ ਕਿ ਆਪਣੀ ਤੁਰੇ ਤੁਰਦੇ ਆ, ਉਹਨਾਂ ਦੇ ਵਿੱਚ ਖੂਬ ਹਲਚਲ ਸੀ, ਖੂਬ। ਤੇ ਸਭ ਤੋਂ ਵੱਡੀ ਗੱਲ ਹੈ ਕਿ ਇੰਟਰਨੈਸ਼ਨਲੀ ਇਹ ਬਹੁਤ ਵੱਡੀ ਨਿਊਜ਼ ਹੈ। ਪਰ ਇਸ ਤੋਂ ਇਲਾਵਾ ਜਿਹੜੀ ਗੱਲ ਵੇਖਣੇ ਵਾਲੀ ਆ ਕਿ ਕੱਲ ਵੀ ਮਿਸਟਰ ਅਰਵਿੰਦ ਬਾਗਚੀ ਪ੍ਰੈਸ ਕਾਨਫਰੰਸ ਕਰਦੇ ਆ, ਅੱਜ ਵੀ ਸਟੇਟਮੈਂਟ ਆ। ਸਿਮਿਲਰ ਹੈ ਸਾਰਾ ਕੁਝ ਕਿ ਅਸੀਂ ਕਮੇਟੀ ਬਣਾਈ ਆ ਤੇ ਜੋ ਵੀ ਮਤਲਬ ਕਿ ਐਲੀਗੇਸ਼ਨ ਵਗੈਰਾ ਹੈਗੇ ਨੇ, ਅਸੀਂ ਉਹਦੀ ਜਾਂਚ ਕਰਾਂਗੇ। ਹੁਣ ਇੱਕ ਚੀਜ਼ ਹੋਰ ਹੈ ਜਿਹੜੀ ਮੈਂ ਉਹਦੇ ਤੇ ਵੀ ਆ ਜਾਊਂਗਾ। ਪਰ ਗੱਲ ਇਹ ਆ ਕਿ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਬਣ ਗਿਆ, ਹੁਣ ਤੁਸੀਂ ਕਹਾਣੀ ਤਾਂ ਸਾਰੀ ਸੁਣੀ ਹੈ ਕਿਉਂਕਿ ਤੁਹਾਡੇ ਤੋਂ ਇੱਥੋਂ ਨਿਕਲੀ ਆ, ਤੁਹਾਨੂੰ ਮੈਂ ਰੈਪੀਟੀਸ਼ਨ ਨਹੀਂ ਦਊਂਗਾ ਕਿ ਕੀ ਹੋਇਆ ਕੀ ਨਹੀਂ ਹੋਇਆ। ਮਸਲਾ ਇੱਧਰ ਦੀ ਗੱਲ ਬਣਦਾ ਹੈ ਕਿ ਸਵਾਲ ਜਿਹੜੇ ਪੈਦਾ ਹੋ ਰਹੇ ਨੇ ਉਹ ਹੋ ਰਹੇ ਨੇ ਕਿ ਅੱਜ ਤੱਕ ਇੰਡੀਆ ਅਜਿਹਾ ਪੈਂਤੜਾ ਮਲ ਕੇ ਨਹੀਂ ਸੀ ਚੱਲਿਆ। ਦੂਸਰੀ ਚੀਜ਼ ਕਿ ਕੀ ਜਿਹੜੀਆਂ ਭਾਰਤੀ ਏਜੰਸੀਆਂ ਨੇ ਉਹ CIA ਦਾ ਮਤਲਬ ਕਿ ਰੂਪ ਧਾਰਨ ਕਰ ਰਹੀਆਂ ਨੇ, ਜਾਂ MI6 ਮੋਸਾਦ ਉਹਦਾ ਰੂਪ ਧਾਰਨ ਕਰ ਰਹੀਆਂ ਨੇ। ਕਿਉਂਕਿ ਦੇਖੋ, IB ਸਾਡੇ ਕੋਲ ਪਹਿਲੀ ਖੁਫੀਆ ਏਜੰਸੀ ਸੀਗੀ, ਸੈਕਿੰਡ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਤੋੜ ਕੇ ਦੋ ਬਣਾਇਆ ਗਿਆ। ਰॉ ਦਾ ਕੰਮ ਸੀਗਾ ਨੇੜੇ ਨੇੜੇ ਪਾਕਿਸਤਾਨ, ਫਿਰ ਬੰਗਲਾਦੇਸ਼ ਬਣ ਗਿਆ, ਲੰਕਾ ਇਤਿਆਦਿਕ, ਥੋੜਾ ਬਹੁਤਾ ਫਿਰ ਬਾਅਦ ਚ ਚਾਈਨਾ, ਇਹਨਾਂ ਤੇ ਨਿਗਰਾਨੀ ਰੱਖਣ ਵਾਸਤੇ। ਪਰ ਜਿਹੜੀਆਂ ਚੀਜ਼ਾਂ ਹੁਣ ਆਪਾਂ ਅੱਜ ਦੇ ਦੌਰ ਚ ਵੇਖਦੇ ਆ ਕਿ ਰॉ ਸ਼ਾਇਦ ਆਪਣਾ ਬਹੁਤ ਵੱਡਾ ਦਾਇਰਾ ਜਿਹੜਾ ਵਧਾ ਰਹੀ ਆ। ਹੁਣ ਉਹਨੂੰ ਮੈਂ ਜਿਵੇਂ ਦੱਸਿਆ ਕਿ ਉਹ ਇੱਕ ਨਵਾਂ ਰੂਪ ਜਿਹੜਾ ਦਿੱਤਾ ਜਾ ਰਿਹਾ ਤੇ ਖਾਸ ਤੌਰ ਤੇ ਇਸ ਸਰਕਾਰ ਦੇ ਵਿੱਚ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੰਡੀਆ ਦੀ ਇਹ ਪਹੁੰਚ ਨਹੀਂ ਰਹੀ ਹੁਣ ਤੱਕ। ਤੁਸੀਂ ਇਜ਼ਰਾਈਲ ਹਮਾਸ ਦੀ ਜੰਗ 'ਚ ਵੀ ਵੇਖਿਆ ਹੋਵੇਗਾ, ਇੰਡੀਆ ਅਧਿਕਾਰਤ ਤੌਰ ਤੇ ਫਿਲਿਸਤੀਨ ਨੂੰ ਮਾਨਤਾ ਹੀ ਨਹੀਂ ਦਿੰਦਾ, ਬਲਕਿ ਇਮਦਾਦ ਵੀ ਭੇਜਦਾ। ਜੀ। ਉਹਦਾ ਕਾਰਨ ਇਹ ਆ ਕਿ ਤਕਰੀਬਨ ਸਾਡਾ 18% ਵਪਾਰ ਜਿਹੜਾ ਉਹ ਖਾੜੀ ਦੇਸ਼ਾਂ ਤੇ ਲਾ ਲਿਆ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਸ ਸਰਕਾਰ ਦੇ ਵਿੱਚ ਇਜ਼ਰਾਈਲ ਦੇ ਨਾਲ ਵੀ ਤਾਲੁਕਾਤ ਬੜੇ ਮਜ਼ਬੂਤ ਨੇ। ਹੁਣ ਮਸਲਾ ਇਹ ਹੈ ਕਿ ਅਰਵਿੰਦ ਬਾਗਚੀ ਜੋ ਗੱਲ ਕਹਿ ਕੇ ਗਏ ਉਹਦੇ ਤੇ ਆਈਏ ਕਿ ਉਹਨਾਂ ਨੇ ਜਿਸ ਤਰ੍ਹਾਂ ਦੀ ਗੱਲ ਕੀਤੀ ਆ, ਉਹ ਇੱਕ ਵਾਕ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਮੈਂ ਨੋਟ ਕੀਤਾ ਸੀਗਾ। ਉਹ ਕਹਿੰਦੇ ਕਿ ਦੇਖੋ, ਜੇ ਕਿਸੇ ਵਿਅਕਤੀ ਨੇ ਅਜਿਹਾ ਕੀਤਾ ਹੈ
ਜਾਂ ਅਧਿਕਾਰੀ ਜਾਂ ਕਹਿ ਲਓ ਵਿਅਕਤੀ ਨੇ ਜੇ ਅਜਿਹਾ ਕੀਤਾ ਹੈ ਤਾਂ ਮਤਲਬ ਕਿ ਇਹ ਭਾਰਤ ਦੀ ਪਾਲਿਸੀ ਤੋਂ ਉਲਟ ਹੈ। ਜੀ ਆਫੀਸ਼ੀਅਲੀ ਉਹਨਾਂ ਨੇ ਦੱਸ ਦਿੱਤਾ ਕਿ ਜੋ ਭਾਰਤ ਨਿਰਧਾਰਿਤ ਕਰਕੇ ਚੱਲਦਾ ਹੈ ਉਸ ਨੀਤੀ ਤੋਂ ਉਲਟ ਹੈ। ਇਹਦਾ ਬਹੁਤ ਡੂੰਘਾ ਅਰਥ ਨਿਕਲਦਾ ਹੈ ਜੀ ਕਿ ਕੀ ਭਾਰਤ ਹੁਣ ਇੱਕ ਐਸੇ ਪੈਂਤੜੇ ਤੇ ਆ ਰਿਹਾ ਹੈ ਜਿੱਥੇ ਮੰਨ ਲਓ ਜੇ ਕੋਈ ਆਫੀਸ਼ੀਅਲ ਵੀ ਨਿਕਲਦਾ ਵਿੱਚ ਸ਼ਾਮਲ ਤੇ ਜਾਂ ਕੋਈ ਮੰਨ ਲਓ ਇੰਡੀਵਿਜੂਅਲ ਵੀ ਨਿਕਲਦਾ ਹੈ, ਉੱਥੇ ਇਹ ਕਿਹਾ ਜਾ ਸਕਦਾ ਕਿ ਸਰਕਾਰ ਥੋੜੋ ਨਾ ਸ਼ਾਮਲ ਆ, ਜੀ ਇਹ ਉਹਨਾਂ ਦੀ ਗਲਤੀ ਹੋ ਸਕਦੀ ਹੈ ਪਰ ਇਹ ਸਾਡੀ ਪਾਲਿਸੀ ਦਾ ਹਿੱਸਾ ਨਹੀਂ। ਸੋ ਇੰਡੀਆ ਨੇ ਹੁਣ ਤੱਕ ਜਿੰਨਾ ਕੁ ਸੰਕੇਤਕ ਪ੍ਰਗਟਾਵਾ ਕੀਤਾ ਉਹਦੇ ਤੋਂ ਇਹੀ ਲੱਗਦਾ ਕਿ ਅੰਤ ਨੂੰ ਸ਼ਾਇਦ ਇਹ ਪੈਂਤੜਾ ਮੱਲਿਆ ਜਾਏਗਾ। ਔਰ ਜਾਂ ਤਾਂ ਦੇਖੋ ਅਮਰੀਕਾ ਦੇ ਨਾਲ ਸੂਟ ਕੀਤਾ ਜਾਊਗਾ ਪਰ ਹੁਣ ਤੁਹਾਨੂੰ ਪਤਾ ਇੱਥੇ ਮੀਡੀਆ ਜਿਹੜਾ ਸੂਤ ਹੋਣ ਨਹੀਂ ਦਿਊਗਾ ਛੇਤੀ ਕੀਤਿਆ। ਇਸ ਕਰਕੇ ਮਤਲਬ ਕਿ ਸੂਤ ਤੋਂ ਭਾਵ ਕੀ ਹੈ ਕਿ ਕੂਟਨੀਤਿਕ ਕੁਝ ਜਿਹੜੇ ਆ ਨਾ ਸਮਝੌਤੇ ਹੋ ਜਾਂਦੇ ਅੰਦਰ ਖਾਤੇ ਕਿ ਤੂੰ ਇੱਧਰ ਨਹੀਂ ਇੱਧਰ। ਵੈਸੇ ਰਸ਼ੀਆ ਯੂਕਰੇਨ ਦੇ ਵਿੱਚ ਇੰਡੀਆ ਦੇ ਸਟਾਂਸ ਨੂੰ ਲੈ ਕੇ ਬਹੁਤ ਜ਼ਿਆਦਾ ਪਹਿਲਾਂ ਹੀ ਰੌਲਾ ਰੱਪਾ ਸੀਗਾ। ਉਹ ਚੀਜ਼ਾਂ ਹੁੰਦੀਆਂ ਨੇ ਦੂਸਰੇ ਪਾਸੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੀ ਜਾਂ ਤਾਂ ਕੰਮ ਸੂਤ ਹੋ ਜਾਊਗਾ ਕਿਸੇ ਤਰੀਕੇ ਨਾਲ ਤੇ ਜਾਂ ਫਿਰ ਇੰਡੀਆ ਅਖੀਰ ਦੇ ਵਿੱਚ ਜੇ ਜ਼ਿਆਦਾ ਹੀ ਘਿਰ ਗਿਆ ਕਿਉਂਕਿ ਡਿਨਾਇਲ ਨਹੀਂ ਹੈ ਤਾਂ ਜੇ ਜ਼ਿਆਦਾ ਹੀ ਘਿਰ ਗਿਆ ਤਾਂ ਫਿਰ ਆ ਜਿਹੜੀ ਮੈਂ ਗੱਲ ਤੁਹਾਨੂੰ ਨੋਟ ਕਰਕੇ ਦੱਸੀ ਆ ਕਿ ਸ਼ਾਇਦ ਫਿਰ ਇਹੀ ਪੈਂਤੜਾ ਰਹਿ ਜਾਏਗਾ। ਬਾਕੀ ਇਹ ਦੇਖੋ ਗੱਲ ਤਾਂ ਦੂਰ ਤੱਕ ਚਲੇ ਗਈ ਆ। ਹੁਣ ਦੂਜੀ ਗੱਲ ਇਹ ਹੈ ਕਿ ਕੈਨੇਡਾ ਤੇ ਪ੍ਰਧਾਨ ਮੰਤਰੀ ਨੇ ਫੇਰ ਇੰਡੀਆ ਨੂੰ ਘੇਰ ਲਿਆ। ਉਹ ਕਹਿੰਦੇ ਕਿਉਂ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਸਾਡੀ ਗੱਲ ਨੂੰ ਗੰਭੀਰਤਾ ਨਾਲ ਲਵੋ। ਇਸ ਕਰਕੇ ਮਾਮਲਾ ਕੱਲਾ ਅਮਰੀਕਾ ਤੱਕ ਨਹੀਂ ਹੈ, ਮਾਮਲਾ ਜਿਹੜਾ ਹੁਣ ਕੈਨੇਡਾ ਦੀ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੀ ਹੁਣ ਜੋ ਕਹਾਣੀ ਸੀ ਉਹਨਾਂ ਦੀ ਉਹ ਹੁਣ ਮਜ਼ਬੂਤ ਹੋ ਰਹੀ ਹੈ। ਇਸ ਕਰਕੇ ਇੰਡੀਆ ਕੂਟਨੀਤਿਕ ਮੁਹਾਜ਼ ਤੇ ਕਹਿ ਲਈਏ ਕਿ ਹਾਲ ਦੀ ਘੜੀ ਦੇਖੋ ਇੱਥੇ ਤਾਂ ਵੋਟਾਂ ਦਾ ਫਾਇਦਾ ਹੀ ਆ, ਜਿੰਨਾ ਰੌਲਾ ਪਊਗਾ ਨਾ ਇੱਥੇ ਤਾਂ ਵੋਟਾਂ ਦਾ ਭਾਜਪਾ ਨੂੰ ਫਾਇਦਾ ਹੀ ਹੋਣਾ ਜੇ, ਚਾਹੇ ਉਹ ਖਾਲਿਸਤਾਨ ਦਾ ਰੌਲਾ ਪਵੇ ਚਾਹੇ ਕਿਲਿੰਗਸ ਦਾ ਰੌਲਾ ਪਵੇ, ਉਹ ਤਾਂ ਇੱਥੇ ਫਾਇਦਾ ਹੀ ਹੋਏਗਾ। ਬਟ ਜਿਹੜੀ ਇੱਕ ਛਵੀ ਹੁੰਦੀ ਆ ਕਿਸੇ ਵੀ ਮੁਲਕ ਦੀ, ਔਰ ਖਾਸ ਤੌਰ ਤੇ ਜੋ ਇੰਡੀਆ ਨੇ 80 ਸਾਲਾਂ ਦੇ ਇਸ ਸਮੇਂ ਦੇ ਦੌਰਾਨ ਬਣਾਈ ਆ, ਉਹਦੇ ਉੱਤੇ ਹੁਣ ਜਿਸ ਤਰ੍ਹਾਂ ਦਾ ਵੱਟਾ ਹੈ ਉਹ ਤੇ ਤੁਹਾਡੇ ਸਾਹਮਣੇ ਹੀ ਆ ਮੀਡੀਆ ਦੇ ਵਿੱਚ। ਜੀ ਜੀ ਤੇ ਮੈਨੂੰ ਜੀ ਗੱਲ ਕਰੀਏ ਆਪਾਂ ਬਿੱਲਾਂ ਦੀ, 4 ਬਿੱਲ ਪਾਸ ਹੋਏ ਆ ਪਰ ਪੰਜਾਬੀਆਂ ਨੂੰ ਇਹਦੇ ਬਾਰੇ ਜਾਣਕਾਰੀ ਵੀ ਨਹੀਂ ਜੀ। ਦੇਖੋ ਬਿੱਲ ਕਿਸ ਦੀ ਵੀ ਜਾਣਕਾਰੀ ਨਹੀਂ ਹੈਗੀ। 2 ਮਨੀ ਬਿੱਲ ਜਿਹੜੇ ਪਹਿਲੇ ਦਿਨ ਹੋਏ ਸੀਗੇ ਪਾਸ, ਉਹਨਾਂ ਦੀ ਕਿਹੜਾ ਜਾਣਕਾਰੀ ਸੀਗੀ। ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਆਨਲਾਈਨ ਗੇਮਿੰਗ ਕੀ ਹੈ, ਵੀ ਇਹ ਸੱਟਾ ਸੱਟੇ ਤੇ ਟੈਕਸ। ਫਿਰ ਇਸ ਤੋਂ ਇਲਾਵਾ ਇੱਕ GST ਨਾਲ ਜੁੜਿਆ ਸੀਗਾ, GST ਬਾਰੇ ਇੱਕ ਫਿਰ ਤਫਸੀਲ ਪੂਰਵਕ ਬਿਆਨ ਜਿਹੜਾ ਹੈ ਉਹ ਇੱਕ ਖਾਸ ਚੈਨਲ ਨੂੰ ਬੁਲਾ ਕੇ ਚੀਮਾ ਸਾਹਿਬ ਨੂੰ ਜਾਰੀ ਕਰਨਾ ਪਿਆ। ਜੀ ਤੁਸੀਂ ਵੇਖ ਸਕਦੇ ਹੋ। ਹੁਣ ਜਿਹੜੇ 4 ਕੱਲ ਹੋਏ ਨੇ ਉਹਦੇ ਤੇ ਵੀ ਕੋਈ ਗੱਲ ਨਹੀਂ ਹੋਈ, ਕੋਈ ਹਲਚਲ ਨਹੀਂ ਹੈ। ਮੀਡੀਆ ਵੀ ਜਾਣਕਾਰੀ ਨਹੀਂ ਦਿੰਦਾ ਤੇ ਲੋਕਾਂ ਤੱਕ ਗੱਲ ਕਿੱਥੋਂ ਪਹੁੰਚਣੀ ਹੈ। ਹੁਣ ਗੱਲ ਤੁਹਾਨੂੰ ਇੱਥੇ ਜੇ ਕੋਈ ਪੰਜਾਬ 'ਚ ਸੁਣਦਾ ਹੈ ਜੀ ਤੇ ਤੁਸੀਂ ਤੇ ਪੰਜਾਬ 'ਚ ਇੱਥੇ ਆ ਕੇ ਕਵਰ ਨਹੀਂ ਕਰਨਾ ਤੇ ਨਾ ਵਿਧਾਨ ਸਭਾ ਨੂੰ, ਤੁਸੀਂ ਕਿੱਥੋਂ ਚੱਕੋਗੇ? ਤੁਸੀਂ ਚੱਕੋਗੇ ਅਖਬਾਰਾਂ 'ਚ। ਹੁਣ ਅਖਬਾਰਾਂ 'ਚ 2 ਪੰਕਤੀਆਂ ਦੇ ਵਿੱਚ ਕਿਸੇ ਬਿੱਲ ਨੂੰ ਉੱਥੇ ਵਿਆਖਿਆ ਦੇ ਕੇ ਛਾਪਿਆ, ਕੀ ਲੱਭੋਗੇ ਉਹਦੇ 'ਚ? ਗੱਲ ਤੇ ਆ ਕਿ ਇਹਦੇ ਤੇ ਬਹਿਸ ਹੋਣੀ ਚਾਹੀਦੀ ਆ। ਉੱਥੇ ਘੱਟੋ ਘੱਟ ਬਹਿਸ ਨਹੀਂ ਤਾਂ ਬੇਸਿਕ ਉਹਦੀ ਜਾਣਕਾਰੀ ਜਿਹੜੀ ਆ ਉਹ ਬਰੀਫ ਦੇ ਵਿੱਚ ਹੀ ਦੇ ਦਿਓ ਕਿ ਗਵਰਨਮੈਂਟ ਦੇ ਵਿੱਚ। ਪਰ ਇਹਨਾਂ ਨੂੰ ਤੇ ਮੈਨੂੰ ਕਦੇ ਲੱਗਦਾ ਹੈ ਉਹ ਜਿਹੜੇ ਬਿੱਲ ਲੈ ਕੇ ਆਉਂਦੇ ਇਹਨਾਂ ਨੂੰ ਤੇ ਆਪ ਨਹੀਂ ਪਤਾ ਹੁੰਦਾ। ਮੈਂ ਤੇ ਬਸ ਮੈਂ ਪ੍ਰਸਤਾਵ ਕਰਦਾ ਹਾਂ ਜੀ, ਮੈਂ ਆਹ ਕਰਦਾ ਜੀ ਤੇ ਮੈਂ ਉਹ ਕਰਦਾ ਹਾਂ, ਬਸ ਆਹ 2-4 ਸ਼ਬਦ ਰੱਟੇ ਹੁੰਦੇ, ਇਹਨਾਂ ਨੂੰ ਤਾਂ ਆਪ ਨਹੀਂ ਪਤਾ, ਜਿੱਦਾਂ ਬਣਾ ਦਿੰਦੇ ਨੇ ਅਫਸਰ, ਬਸ ਠੀਕ ਠਾਕ ਆ। ਗੱਲ ਹੈ ਕਿ 4 ਬਿੱਲ ਜਿਹੜੇ ਪਾਸ ਹੋਇਆ ਉਹਦੇ ਵਿੱਚ ਇੱਕ ਹੈਗਾ ਟ੍ਰਾਂਸਫਰ ਆਫ ਪ੍ਰਾਪਰਟੀ ਪੰਜਾਬ ਸੋਧ ਬਿੱਲ 1923, ਟ੍ਰਾਂਸਫਰ ਆਫ ਪ੍ਰਾਪਰਟੀ ਐਕਟ 1800। ਇਹ 82 ਦਾ ਹੀ ਇੱਕ ਪਾਰਟ ਹੈ ਪਰ ਜੋ ਹਾਲੇ ਤੱਕ ਪੰਜਾਬ 'ਚ ਪੂਰੀ ਤਰ੍ਹਾਂ ਲਾਗੂ ਨਹੀਂ ਸੀ ਹੋਇਆ। ਇਹਨੂੰ ਸੁਣ ਲਿਓ ਹੁਣ ਚੰਗੀ ਤਰ੍ਹਾਂ ਕਿ ਇਸ ਬਿੱਲ ਦਾ ਸਬੰਧ ਰਜਿਸਟਰੀ ਰੱਖ ਕੇ ਕਰਜ਼ਾ ਲੈਣ ਦੇ ਨਾਲ। ਸੰਖੇਪ 'ਚ ਕਹਾਂ, ਸਰਕਾਰ ਨੇ ਬਿੱਲ ਪਾਸ ਕਰਕੇ ਹੁਣ ਪੂਰੇ ਪੰਜਾਬ ਨੂੰ ਇਹਦੇ 'ਚ ਸ਼ਾਮਲ ਕਰ ਲਿਆ। ਅੱਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੂਰਨ ਤੌਰ ਤੇ ਨਹੀਂ ਸੀ। ਹੁਣ ਪ੍ਰਾਪਰਟੀ ਦੀ ਰਜਿਸਟਰੀ ਰੱਖ ਕੇ ਕਰਜ਼ਾ ਲੈਣ ਲਈ ਦਸਤਾਵੇਜ਼ ਨੂੰ ਲਾਜ਼ਮੀ ਤੌਰ ਤੇ ਰਜਿਸਟਰਡ ਕਰਵਾਉਣਾ ਪਵੇਗਾ। ਮਤਲਬ ਤੁਸੀਂ ਜਾਓਗੇ ਬੈਂਕ ਦੇ ਮੈਨੇਜਰ ਨੂੰ ਸਬ ਰਜਿਸਟਰਾਰ ਦੀ ਪਾਵਰ ਦੇ ਕੇ ਕਹਿਣਗੇ ਕਿ ਤੂੰ ਇਹਨੂੰ ਰਜਿਸਟਰ ਕਰਨ ਵਾਸਤੇ ਭੇਜ ਜਾਂ ਰਜਿਸਟਰ ਕਰ।
ਆ ਗਿਆ ਸਮਝ ਦੇ ਵਿੱਚ? ਇੱਕ ਬਿੱਲ ਇਹ ਆ। ਜੀ ਤੇ ਦੂਸਰਾ ਹੈ ਜਨਰਲ ਪਾਵਰ ਆਫ ਅਟਾਰਨੀ। ਇਹਦੇ ਤੇ ਤੁਸੀਂ ਇਹ ਸ਼ਬਦ ਅਸਲ ਦੇ ਵਿੱਚ ਆਮ ਹੀ ਐਨਆਰਆਈਜ਼ ਦੇ ਮੂੰਹੋਂ ਸੁਣਦੇ ਹੋਵੋਗੇ, ਪਾਵਰ ਆਫ ਅਟਾਰਨੀ। ਇਹਦੇ ਤੇ ਆ ਇੰਡੀਅਨ ਸਟੈਂਪ ਪੰਜਾਬ ਸੋਧ ਬਿੱਲ 2023 ਸਾਫ਼ ਆ, ਰਿਸ਼ਤੇ ਤੋਂ ਬਾਹਰ ਜਨਰਲ ਪਾਵਰ ਆਫ ਅਟਾਰਨੀ ਲਈ 2% ਸਟੈਂਪ ਡਿਊਟੀ ਲਾਉਣ ਲਈ ਲਿਆਂਦਾ ਹੈ। ਸਾਫ਼ ਹੈ ਕਿ ਜਿਵੇਂ ਪੁੱਤ, ਪੋਤੇ, ਭੈਣ, ਭਰਾ, ਹਨਾ, ਇਹ ਇਹਨਾਂ ਤੋਂ ਬਾਹਰ ਜੋ ਪਾਵਰ ਆਫ ਅਟਾਰਨੀ ਜੇਕਰ ਦੇਣੀ ਹੈ ਤੁਸੀਂ, ਤਾਂ ਤੁਹਾਨੂੰ 2% ਟੈਕਸ ਦੇਣਾ ਪਏਗਾ। ਦੋਨੇ ਇਸੇ ਚੱਕਰ ਦੇ ਨਾਲ ਆ, ਰੈਵਨਿਊ ਨਾਲ ਹੀ ਹੈ ਇਹ। ਅੱਛਾ, ਤੀਸਰਾ ਇਹ ਵੀ ਬੜਾ ਇੰਟਰਸਟਿੰਗ ਹੈ, ਜਿਹੜਾ ਕਿਸੇ ਨੂੰ ਪੰਜਾਬੀ ਚ ਇੱਥੇ ਇਹਨਾਂ ਨੇ ਦੱਸਿਆ ਵੀ ਨਹੀਂ। ਰਜਿਸਟ੍ਰੇਸ਼ਨ ਪੰਜਾਬ ਸੋਧ ਬਿੱਲ 2023 ਰਜਿਸਟ੍ਰੇਸ਼ਨ ਐਕਟ 1908 ਦੇ ਸੈਕਸ਼ਨ 17 ਚ ਸੋਧ ਕੀਤੀ ਹੈ। ਮਤਲਬ ਕਿਸੇ ਵੀ ਵਿਅਕਤੀ ਨੂੰ ਘਰ ਜਾਂ ਵਾਹਨ ਲਈ ਕਰਜ਼ਾ ਚਾਹੀਦਾ, ਜਾਣਦੇ ਨਾ ਆਪਾਂ, ਵਹੀਕਲ ਲੋਨ ਲੈਣਾ, ਹੋਮ ਲੋਨ ਲੈਣਾ, ਤਾਂ ਉਹਦੇ ਵਿੱਚ ਕੀ ਆ ਕਿ ਕੁੱਲ ਕਰਜ਼ੇ ਦਾ 0.25% ਤੇ ਜ਼ਿਆਦਾ ਤੋਂ ਜ਼ਿਆਦਾ 1 ਲੱਖ ਰੁਪਏ ਤੱਕ ਸਟੈਂਪ ਡਿਊਟੀ ਦੇ ਤੌਰ ਤੇ ਦੇਣਾ ਪਊਗਾ। ਮਤਲਬ ਕਿ ਕਰਜ਼ੇ ਤੇ ਵੀ ਟੈਕਸ ਲਾ ਦਿੱਤਾ ਬਦਲਾਅ ਨੇ। ਤੁਸੀਂ ਹੋਮ ਲੋਨ ਲੈਣਾ ਹੈ ਜਾਂ ਤੁਸੀਂ ਕੋਈ ਵਹੀਕਲ ਤੇ ਲੋਨ ਕਰਾਉਣਾ ਹੈ, ਤਾਂ ਤੁਹਾਨੂੰ ਇੱਕ ਸਰਕਾਰ ਨੂੰ ਵੀ ਹੁਣ ਟੈਕਸ ਦੇਣਾ ਪਏਗਾ। ਸਾਫ਼ ਹੈ, ਸਪਸ਼ਟ ਹੈ। ਤੇ ਇੱਕ ਉਹ ਨਹਿਰਾਂ ਤੇ ਟਿਊਬਵੈਲ ਵਾਲਾ ਤੇ ਤੁਸੀਂ ਉਹ ਸੋਣੀ ਲਿਆਉਣਾ, ਉਹ ਤਾਂ ਟ੍ਰਿਬਿਊਨ ਨੇ ਖਬਰ ਵੀ ਲਾ ਦਿੱਤੀ ਸੀਗੀ। ਇਹ ਬਿੱਲ ਨੇ, ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੈ ਸਾਰੇ ਰੈਵਨਿਊ ਦੇ ਨਾਲ ਹੀ ਜੁੜੇਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਹੋਮ ਤੇ ਵਹੀਕਲ ਲੋਨ ਤੇ ਸਟੈਂਪ ਡਿਊਟੀ ਲਾ ਦਿੱਤੀ ਗਈ ਆ। ਪਾਵਰ ਆਫ ਅਟਾਰਨੀ ਤੇ 2%। ਐਨਆਰਆਈਜ਼ ਜ਼ਰੂਰ ਸੁਣ ਲੈਣ, ਤੁਸੀਂ ਤੇ ਹਾਲੇ ਨਵੇਂ ਹੋ ਇੱਧਰ, ਇਹ ਜਿਹੜੇ ਪੁਰਾਣੇ ਰਹਿੰਦੇ ਹਨ, ਇਹਨਾਂ ਨੇ ਬਹੁਤਿਆਂ ਨੇ, ਐਨਆਰਆਈਜ਼ ਨੇ ਪਾਵਰ ਆਫ ਅਟਾਰਨੀ ਦਿੱਤੀ ਹੋਈ ਆ ਇੱਥੋਂ ਦੀ ਪ੍ਰਾਪਰਟੀ ਦੀ। ਤਾਂ ਇਹ ਤੁਸੀਂ ਸਾਰੇ ਨੋਟ ਡਾਊਨ ਕਰ ਲਓ ਕਿ ਜੇ ਖੂਨ ਦੇ ਰਿਸ਼ਤੇ ਤੋਂ ਬਾਹਰ ਤੁਸੀਂ ਕਿਸੇ ਨੂੰ ਪਾਵਰ ਆਫ ਅਟਾਰਨੀ ਕਰਨੀ ਆ ਤਾਂ 2% ਸਟੈਂਪ ਡਿਊਟੀ ਲਾਗੂ ਹੋਏਗੀ। ਜੀ, ਤੇ ਗੱਲ ਕਰੀਏ ਚੰਡੀਗੜ੍ਹ ਦੀ, ਮਿੰਟੂ ਜੀ, ਚੰਡੀਗੜ੍ਹ ਦੇ ਵਿੱਚ 2 ਘੰਟੇ ਕਲਾਸਾਂ ਨਹੀਂ ਲੱਗੀਆਂ ਜੀ, ਕਾਹਦੀਆਂ ਕਲਾਸਾਂ? ਦੇਖੋ, ਟੀਚਰਾਂ ਨੇ ਕਲਾਸਾਂ ਛੱਡੀਆਂ ਹੋਈਆਂ ਸੀ, ਬਾਈਕਾਟ ਕੀਤਾ ਸੀ। ਉਹਦਾ ਕਾਰਨ ਇਹ ਸੀਗਾ ਕਿ ਇੱਕ ਨਾਬਾਲਗ ਬੱਚੇ ਨੇ, ਜਿਹੜਾ 10ਵੀਂ ਕੇ 11ਵੀਂ ਚ ਪੜ੍ਹਦਾ ਸੀ, ਉਹਨੇ ਕੱਲ ਇੱਕ ਮਾਸਟਰ ਦਾ ਹੀ ਸਿਰ ਖੋਲ ਦਿੱਤਾ ਰੋਡ ਮਾਰ ਕੇ। ਉਸ ਤੋਂ ਬਾਅਦ ਫਿਰ ਮਾਸਟਰ ਨੂੰ ਬੱਤੀ ਦੇ ਹਸਪਤਾਲ, ਨਹੀਂ ਸ਼ਾਇਦ ਕੋਲਾਂ ਦੇ ਹਸਪਤਾਲ ਚ ਖੜਿਆ ਗਿਆ, ਜਿੱਥੇ ਉਹਨੂੰ 6-7 ਟਾਂਕੇ ਲੱਗੇ, ਮਸੀਂ ਹੋਸ਼ ਆਈ। ਬਸ ਇਹੀ ਆ ਕਿ ਗਰਾਊਂਡ ਦੇ ਵਿੱਚ ਹੁਕਮ ਕਰ ਰਹੇ ਸੀ, ਰੌਲਾ ਪਾ ਰਹੇ ਸੀ, ਉਹਨੂੰ ਰੋਕਿਆ ਤੇ ਉਹਨੇ ਪਿੱਛੇ ਲੁੱਕ ਕੇ, ਜਦੋਂ ਕਿਤੇ ਮਾਸਟਰ ਲੰਘਣ ਲੱਗਾ, ਉਹਨੇ ਬੈਠ ਸਿਰ ਚ ਮਾਰੀ, ਲਾਲਾ ਲਾਲਾ ਹੋ ਗਈ, ਫੜਨ ਲੱਗੇ ਤੇ ਫਿਰ ਛੁੱਟ ਕੇ ਕਹਿੰਦੇ ਕਿ 1-2 ਫਿਰ ਰਾੜਾ ਮਾਰ ਗਿਆ। ਸ਼ੁਕਰ ਕਰੋ ਕੇਸਰ ਸਿੰਘ ਨਾਂ ਦਾ ਮਾਸਟਰ ਬੜੀ ਨੇ ਬਚਾ ਲਿਆ, ਨਹੀਂ ਕਿ ਉਹ ਤੇ ਘੱਪ ਮਾਰੀ ਗਿਆ ਸੀਗਾ ਰਾੜਾ। ਤੇ ਗੱਲ ਇਹ ਆ ਕਿ ਇਸੇ ਰੋਸ ਦੇ ਵਜੋਂ ਇਹਨਾਂ ਨੇ ਆਖਿਆ ਕਿ ਚਲੋ ਪੜ੍ਹਾਈ ਦੇ ਦਿਨ, ਅਸੀਂ ਪੜ੍ਹਾਈ ਖਰਾਬ ਨਹੀਂ ਕਰਾਂਗੇ, ਅਸੀਂ ਕੋਈ ਹੜਤਾਲ ਨਹੀਂ ਕਰਾਂਗੇ, ਸਿਰਫ 2 ਘੰਟੇ ਕਲਾਸਾਂ ਅਸੀਂ ਨਹੀਂ ਲਵਾਂਗੇ ਤਾਂ ਕਿ ਅਸੀਂ ਆਪਣੇ ਏਕੇ ਦਾ ਪ੍ਰਗਟਾਵਾ ਕਰ ਸਕੀਏ। ਬਹੁਤ ਮਾੜੀ ਗੱਲ ਕੀਤੀ ਹੈ ਇਸ ਨਾਬਾਲਗ ਨੇ। ਹਾਲਾਂਕਿ ਪੁਲਿਸ ਕੰਪਲੇਂਟ ਮਾਸਟਰਾਂ ਨੇ ਪਹਿਲਾਂ ਕੀਤੀ ਨਹੀਂ ਸੀ, ਹੁਣ ਜੇ ਅੱਜ ਹੋ ਗਈ ਹੋਵੇ ਤੇ ਪਤਾ ਨਹੀਂ, ਪਰ ਜੋ ਇਹ ਚੇਲਾ ਕਾਹਦਾ ਚੜੇਲਾ ਹੀ ਸੀਗਾ, ਲੈ ਕੇ ਬਹਿ ਚੱਲਿਆ ਸੀਗਾ ਮਾਸਟਰ ਕੇਸਰ ਸਿੰਘ ਨੂੰ, 50 ਵਰਿਆਂ ਦਾ ਸੀਗਾ। ਪਰ ਇਹ ਤੁਸੀਂ ਸਮਝ ਸਕਦੇ ਹੋ ਕਿ ਅੱਜ ਤੋਂ 30 ਸਾਲ ਪਹਿਲਾਂ ਜਿੱਥੇ ਮਾਸਟਰ ਨੂੰ ਵੇਖ ਕੇ ਗਲੀ ਚੋਂ ਬੱਚਾ ਭੱਜ ਕੇ ਘਰ 'ਚ ਵੜ ਜਾਂਦਾ ਸੀਗਾ, ਜਿੱਥੇ ਗੁੱਟੋਂ ਫੜ ਕੇ ਬਾਪੂ ਲਿਆ ਕੇ ਕੁਰਸੀ ਕੋਲ ਖੜ ਜਾਂਦਾ ਸੀਗਾ ਕਿ ਇਹਦੀ ਧੁੱਕੀ ਮੇਲ ਕੇ ਰੱਖਿਓ, ਮਾੜੀ ਜੀ ਚੂੜੀ ਕੱਸ ਕੇ ਰੱਖਿਓ, ਢਿੱਲੇ ਨਾ ਪਿਓ। ਅੱਜ ਸੂਰਤ ਹਾਲ ਇਹ ਆ ਕਿ ਨਾ ਸਿਰਫ ਟੀਚਰਾਂ ਤੇ ਹਮਲੇ ਹੋ ਰਹੇ ਆ, ਨਾ ਸਿਰਫ ਅੱਜ ਕੱਲ ਕਈ ਥਾਵਾਂ ਤੇ ਰਿਸ਼ਤੇ ਤਾਰ-ਤਾਰ ਹੋ ਰਹੇ ਆ ਗੁਰੂ ਚੇਲੇ ਦੇ, ਬਲਕਿ ਸਿਰ ਖੋਲੇ ਜਾ ਰਹੇ ਆ। ਇਹ ਬਹੁਤ ਖਤਰਨਾਕ ਸਥਿਤੀ ਆ, ਬਹੁਤ ਖਤਰਨਾਕ ਸਥਿਤੀ ਆ। ਉਸਨੂੰ ਆਪਾਂ ਇਉਂ ਨਹੀਂ ਲੈ ਸਕਦੇ। ਤੇ ਇਹਦੇ 'ਚ ਸਭ ਤੋਂ ਵੱਡਾ ਰੋਲ ਮਾਪਿਆਂ ਦਾ ਬਣਦਾ ਕਿ ਉਹ ਆਪਣੇ ਮਾਪਿਆਂ ਦਾ ਫਰਜ਼ ਜਿਹੜਾ ਅਦਾ ਇਸ ਤਰ੍ਹਾਂ ਕਰਨ ਕਿ ਪਰਵਰਿਸ਼ ਦੇ ਦੌਰਾਨ ਉਹ ਦੱਸਣ ਕਿ ਸਾਡੇ ਤੋਂ ਬਗੈਰ ਜੇ ਕੋਈ ਇਸ ਸੰਸਾਰ ਦੇ ਵਿੱਚ ਤੇਰੀ ਉਂਗਲ ਫੜ ਕੇ ਤੈਨੂੰ ਚਲਾਉਣ ਵਾਲਾ ਹੈਗਾ ਤੇ ਉਹ ਤੇਰਾ ਟੀਚਰ ਹੈ। ਜੀ, ਰਾਜਪਾਲ ਦੇ ਮਾਮਲੇ 'ਚ ਸੁਪਰੀਮ ਕੋਰਟ ਸਖਤ ਹੋਈ ਹੈ ਜੀ। ਦੇਖੋ, ਇਹਦੇ 'ਚ ਕੀ ਆ ਕਿ ਪੰਜਾਬ ਵਾਲਾ ਮਸਲਾ ਤੇ ਨਿਬੜ ਗਿਆ ਸੀਗਾ ਤੇ ਉੱਤੋਂ ਕੇਰਲ, ਤਾਮਿਲਨਾਡੂ, ਵੈਸੇ ਤੇਲੰਗਾਨਾ ਤੋਂ ਵੀ ਪਹਿਲਾਂ ਆ ਚੁੱਕਾ ਹੈ। ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀ ਰੋਗ ਪਠੋਰੇ ਨੂੰ, ਉਹੀ ਮਤਲਬ ਕਿ ਉਹਨਾਂ ਦਾ ਰੋਣਾ ਆ ਕਿ ਜਿਹੜੇ ਰਾਜਪਾਲ ਬਿੱਲ ਰੱਖ ਕੇ ਬੈਠੇ ਆ। ਤਾਂ ਇੱਥੇ ਵੀ ਮਸਲਾ ਜਿਹੜਾ ਹੈ ਨਾ,
ਉਹ ਇਉਂ ਹੈ ਜੀ ਕਿ 2 ਸਾਲ ਤੋਂ ਬਿੱਲ ਰੱਖੀ ਬੈਠਾ ਹੈ ਰਾਜਪਾਲ। ਤੁਸੀਂ ਹਿਸਾਬ ਲਾ ਲਓ, ਬਿੱਲ ਤੇ ਉਂਝ ਹੀ ਘਸ ਗਏ ਹੋਣੇ ਆ। ਉਹ ਤੇ ਉਂਝ ਹੀ ਕਹਿੰਦੇ ਹੁੰਦੇ ਆ ਕਿ ਸਾਡੀ ਜਾਨ ਛੱਡ ਦਿਓ, ਕਿਉਂ ਸਾਡਾ ਸਾਹ ਘੁੱਟ ਰੱਖਿਆ। ਤਾਂ ਹੁਣ ਸੁਪਰੀਮ ਕੋਰਟ ਨੇ ਇੱਕ ਬਹਿਸ ਦੇ ਦੌਰਾਨ ਇਹ ਸਾਫ਼ ਕੀਤਾ, ਸਪਸ਼ਟ ਕੀਤਾ ਕਿ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਕਿ ਫਿਰ ਇਹਦੇ ਲਈ ਅਸੀਂ ਕੋਈ ਆਪਣਾ ਆਰਡਰ ਪਾਸ ਕਰੀਏ, ਕੋਈ ਕਾਨੂੰਨ ਜਾਂ ਕੋਈ ਸਮਾਂ ਨਿਸ਼ਚਿਤ ਕਰੀਏ, ਸਮਾਂ ਮੁਕਰਰ ਕਰੀਏ। ਤਾਂ ਹੁਣ ਅਗਲੀ ਸੁਣਵਾਈ ਤੇ ਮਹੱਤਵਪੂਰਨ ਹੋ ਜਾਏਗਾ। ਤਾਂ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਹੋਰ ਵੀ ਸਖਤ ਹੋਏਗਾ, ਕਿਉਂਕਿ ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਨੇ ਨਾ ਉਹ ਇਹ ਰੋਸ ਲੈ ਕੇ ਆ ਰਹੀਆਂ ਨੇ ਕਿ ਦੇਖੋ ਜੀ ਆ ਜਿਹੜਾ ਸਾਡਾ ਰਾਜਪਾਲ ਐਂ ਕਰਦਾ। ਤਮਿਲਨਾਡੂ ਦੇ ਵਿੱਚ ਤੇ ਤੁਸੀਂ ਦੇਖਿਆ ਹੋਣਾ ਕਿ ਕੀ ਹੋ ਗਿਆ ਸੀਗਾ ਕਿ ਜਿਹੜਾ ਭਾਸ਼ਣ ਦਿੱਤਾ ਗਿਆ ਸੀਗਾ ਰਾਜਪਾਲ ਨੂੰ ਪੜ੍ਹਨੇ ਵਾਸਤੇ ਉਹ ਹੀ ਬਦਲ ਦਿੱਤਾ ਗਿਆ ਸੀਗਾ, ਬੜਾ ਰੌਲਾ ਪਿਆ ਸੀਗਾ। ਸੋ ਇਸ ਕਰਕੇ ਇਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮਾਮਲਾ ਗਿਆ, ਇਹਦੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੋਈ ਗੱਲ ਥੋੜੀ ਹੈ, ਤੁਸੀਂ ਵੀ ਇਹ ਅਨੰਤ ਕਾਲ ਵਾਸਤੇ ਥੋੜੀ ਬਿੱਲ ਰੱਖ ਸਕਦੇ ਹੋ। ਇਹਦੇ ਲਈ ਕਿਉਂ ਨਾ ਫਿਰ ਟਾਈਮ ਬਾਉਂਡ ਕੀਤਾ ਜਾਵੇ ਕਿ ਭਾਈ ਤੁਸੀਂ ਇਸ ਤੋਂ ਵੱਧ ਜਿਹੜਾ ਬਿੱਲ ਹੈ ਕੋਈ ਵੀ ਹੈ ਉਹ ਨਹੀਂ ਰੱਖੋਗੇ, ਰਾਸ਼ਟਰਪਤੀ ਨੂੰ ਭੇਜੋਗੇ। ਸੋ ਇਹ ਸਾਰੀ ਕਹਿ ਲਈਏ ਕਿ ਕਹਾਣੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਬਈ ਇਹ ਜਿਹੜਾ ਫਿਰ ਵਿਚਾਰ ਸਾਨੂੰ ਕਰਨਾ ਪਏਗਾ ਕਿ ਕੁਝ ਗਾਈਡਲਾਈਨਸ ਬਣਾਈਆਂ ਜਾਣ ਕਿ ਰਾਜਪਾਲ ਰਾਜ ਵਿਧਾਨ ਮੰਡਲ ਵੱਲੋਂ ਪਾਸ ਜਿਹੜਾ ਹੈਗਾ ਕੋਈ ਵੀ ਬਿੱਲ ਉਹ ਰਾਸ਼ਟਰਪਤੀ ਨੂੰ ਕਦੋਂ ਭੇਜੇਗਾ, ਫਿਰ ਉਹ ਤੈਅ ਕਰੀਏ। ਤਾਂ ਇਹਦੇ ਤੇ ਅਗਲੀ ਸੁਣਵਾਈ ਜਿਹੜੀ ਆ ਦਿਲਚਸਪ ਹੋਏਗੀ, ਹੋ ਸਕਦਾ ਕੋਈ ਗਾਈਡਲਾਈਨ ਜਿਹੜੀ ਨਿਕਲ ਆਵੇ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਇੱਕ ਕਿਸਾਨ ਲੀਡਰ, ਮਾਫ ਕਰਨਾ, ਕਿਸਾਨ ਲੀਡਰਾਂ ਬਾਰੇ ਟਿੱਪਣੀ ਕੀਤੀ ਗਈ ਹੈ ਹਰਿਆਣੇ ਦੇ ਇੱਕ ਮੰਤਰੀ ਵੱਲੋਂ। ਉਹ ਕਹਿੰਦੇ ਘਰਾਂ ਦੇ ਵਿੱਚ ਜਿਨ੍ਹਾਂ ਦੀਆਂ ਜਨਾਨੀਆਂ ਆਖੇ ਨਹੀਂ ਲੱਗਦੀਆਂ ਉਹ ਕਿਸਾਨ ਲੀਡਰ ਬਣ ਜਾਂਦੇ ਆ। ਹਾਂਜੀ, ਤੇ ਗੱਲ ਇਹ ਆ ਕਿ ਮਾੜੀ ਗੱਲ ਆ ਵੀ ਅੱਗੇ ਵੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਇੰਨਾ ਵਿਰੋਧ ਹੋਇਆ, ਖੱਟਰ ਦਾ ਤੇ ਕਈ ਵਾਰ ਜਹਾਜ਼ ਹੀ ਨਹੀਂ ਸੀ ਉਤਰ ਦਿੱਤਾ ਹਰਿਆਣੇ ਦੇ ਕਿਸਾਨਾਂ ਨੇ। ਉਹ ਫੇਰ ਇਹਨੂੰ ਭਜਾਉਣਗੇ ਕਿਤੇ ਨਾ ਕਿਤੇ, ਫੇਰ ਉਹੀ ਗੱਲ ਹੈ ਪੁਲਿਸ ਲਾਠੀ ਚਾਰਜ ਕਰੇਗੀ। ਕੀ ਲੋੜ ਹੈ, ਆਪਣੀ ਜ਼ੁਬਾਨ ਤੇ ਲਗਾਮ ਰੱਖੋ, ਆਪਣੀ ਜ਼ੁਬਾਨ ਤੇ ਆਲੋਚਨਾ ਕਰਨੀ ਹੈ। ਤੁਹਾਡੇ ਕੋਲ ਹੋਰ ਸ਼ਬਦ ਥੋੜੇ ਆ, ਕਿਉਂ ਇੰਨਾ ਗਰਿਆਉਣਾ ਕਿਸੇ ਨੂੰ। ਆਲੋਚਨਾ ਮੈਂ ਤਾਂ ਖੁਦ ਕਰ ਦਿੰਦਾ ਉਹਨਾਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ, ਮੂੰਹ ਤੇ ਵੀ ਕਹਿ ਦਿੰਦਾ, ਮੇਰੇ ਮਿੱਤਰ ਨੇ ਕਹੀ, ਮੈਂ ਤਾਂ ਮੂੰਹ ਤੇ ਵੀ ਕਹਿ ਦਿੰਦਾ ਹੁੰਦਾ ਕਿਆ ਤੁਹਾਡੇ ਚ ਬਈ ਹੈਗੀ ਆ, ਹੁਣ ਇਹਨੂੰ ਪੂਰਿਆ ਕਰੋ, ਇਹਨੂੰ ਠੀਕ ਕਰੋ, ਇਹਦੇ ਚ ਕੀ ਹੈ। ਪਰ ਇਹ ਥੋੜੀ ਨਾ ਕਿ ਅਸੀਂ ਘਰਾਂ ਚ ਬੈਠੀਆਂ ਜਨਾਨੀਆਂ ਤੇ ਚੱਲ ਜਾਈਏ। ਗੱਲ ਇਹ ਆ ਕਿ ਜੇ ਤੁਸੀਂ ਕੁਝ ਕਹਿਣਾ ਤਾਂ ਤੁਸੀਂ ਉਸ ਤਰੀਕੇ ਨਾਲ ਕਹੋ ਕਿ ਕਿਸੇ ਨੂੰ ਗੱਲ ਜਿਹੜੀ ਆ ਬੇਇੱਜ਼ਤ ਨਾ ਕਰੇ। ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਲੀਡਰੀ ਸ਼ੁਰੂ ਕੀਤੀ ਹੋਏਗੀ ਫਿਰ ਤੁਸੀਂ ਵੀ ਇਸੇ ਤਰ੍ਹਾਂ ਹੀ ਆਏ ਹੋਗੇ ਲੀਡਰ ਬਣ, ਘਰੋਂ ਕੱਢੇ ਵੱਡੇ। ਇਹ ਗੱਲ ਹੈ ਕਿ ਬਹੁਤ ਫਜ਼ੂਲ ਦੀਆਂ ਗੱਲਾਂ ਹੁੰਦੀਆਂ ਨੇ। ਇਹ ਦਲਾਲ ਸਾਹਿਬ ਜਿਹੜੇ ਆ ਜਿਹੜੇ ਬੋਲ ਰਹੇ ਆ ਹੁਣ ਪੁਤਲੇ ਸਾੜਨਗੇ, ਅਗਾਂਹ ਇਲੈਕਸ਼ਨ ਇਹਨਾਂ ਦਾ ਹੀ ਨੁਕਸਾਨ ਹੈ। ਜਾਟ ਤੇ ਵੈਸੇ ਹੀ ਤੁਹਾਨੂੰ ਪਤਾ ਭਾਜਪਾ ਤੋਂ ਬੜੇ ਖਪੇ ਪਏ ਨੇ, ਬੜੇ ਤਪੇ ਪਏ ਨੇ। ਨਾ ਹੀ ਐਤਕੀ ਦੁਸ਼ਯੰਤ ਚਟਾਲਾ ਹੋਰਾਂ ਦੀ ਚੱਲਣੀ। ਜੇ ਕਾਂਗਰਸੀ ਠੀਕ ਠਾਕ ਕੰਮ ਕਰ ਗਏ ਨਾ, ਇਹ ਦਲਾਲ ਹੋਰੀ ਭਾਲ ਕਰਿਆ ਕਰਨਗੇ ਕਿ ਕੋਈ ਮਾਈਕ ਮੁੱਕ ਕਿਤੇ ਮਿਲ ਜਾਵੇ, 4 ਬੰਦੇ ਮਿਲ ਜਾਣ ਤੇ ਕੋਈ ਬਿਆਨ ਦੇ ਦੇਈਏ, ਜਿਹੜੀ ਇਹਨਾਂ ਦੀ ਬੈਂਡ ਵੱਜਣੀ ਹੈ ਤੁਸੀਂ ਦੇਖਦੇ ਰਹਿਣਾ। ਸੋ ਗੱਲ ਇਹ ਹੈ ਕਿ ਜ਼ੁਬਾਨ ਆਪਦੀ ਜਿਹੜੀ ਆ ਉਹ ਤੁਹਾਡੀ ਆਪਣੀ ਹੈ ਬੇਸ਼ੱਕ, ਪਰ ਜਦੋਂ ਤੁਸੀਂ ਬੋਲਦੇ ਜੇ ਉਹ ਜਿਹੜੇ ਨਿਕਲ ਗਏ ਉਹ ਤੁਹਾਡੇ ਫਿਰ ਆਪਣੇ ਨਹੀਂ ਰਹਿੰਦੇ, ਕਈ ਵਾਰ ਉਹ ਵਿਵਾਦ ਦੇ ਬਣ ਜਾਂਦੇ। ਸੋ ਸੋਚ ਸਮਝ ਕੇ ਬੋਲਣਾ ਚਾਹੀਦਾ। ਪਰ ਇੱਥੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਬੋਲਦੇ ਹੁੰਦੇ ਸੀਗੇ, ਸਮੇਂ ਦਾ ਕੋਈ ਪਤਾ ਨਹੀਂ ਹੈ। ਉਹ ਸਾਡੇ ਸਾਹਮਣੇ ਕਹਿੰਦੇ ਹੁੰਦੇ ਸੀ ਕਿ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਟੋਪੀਆਂ ਵਾਲਿਆਂ ਚ ਰਲ ਜਾਂਦੇ ਆ, ਪਰ ਉਹਨਾਂ ਟੋਪੀਆਂ ਵਾਲਿਆਂ ਨੇ ਵੇਖੋ ਟੋਪੀ ਵਾਲੇ ਕਿੱਲ ਲਾ ਦਿੱਤੇ। ਸਮੇਂ ਦੇ ਗੇੜ ਦਾ ਕੋਈ ਪਤਾ ਨਹੀਂ ਹੁੰਦਾ ਕਿ ਤੁਸੀਂ ਪਤਾ ਨਹੀਂ ਕਿੱਥੋਂ ਕਿੱਥੇ ਤੱਕ ਚਲੇ ਜਾਣਾ। ਸੋ ਆਪਣੀ ਜ਼ੁਬਾਨ ਜਿਹੜੀ ਆ ਕੰਟਰੋਲ ਚ ਕਰਨੀ ਚਾਹੀਦੀ ਹੈ। ਤੇ 5 ਰਾਜਾਂ ਦੀਆਂ ਚੋਣਾਂ ਦੇ ਐਗਜ਼ਿਟ ਪੋਲ ਮਿੰਟੂ ਜੀ ਸਾਹਮਣੇ ਆਏ ਜੀ। ਗੱਲ ਸਾਫ਼ ਹੈ, ਐਗਜ਼ਿਟ ਪੋਲ ਤੇ ਵੈਸੇ ਹੁਣ ਤੁਹਾਨੂੰ ਪਤਾ ਹੀ ਆ ਕਿ ਝੋਲ ਰਹਿ ਜਾਂਦੀ ਆ ਕਿਤੇ ਨਾ ਕਿਤੇ, ਪਰ ਇਹਦਾ ਸਿੱਟਾ ਤੁਸੀਂ ਇਉਂ ਕੱਢ ਸਕਦੇ ਹੋ ਕਿ ਕਾਂਗਰਸ ਕਿਤੇ ਨਾ ਕਿਤੇ ਇਸ ਐਗਜ਼ਿਟ ਪੋਲ ਦੇ ਪੋਲ, ਇੱਕ ਦੇਖੋ ਐਗਜ਼ਿਟ ਪੋਲ ਹੁੰਦੇ ਆ, ਉਹਨਾਂ ਨੂੰ ਸਾਰਿਆਂ ਨੂੰ ਰਲਾ ਕੇ ਇੱਕ ਐਗਜ਼ਿਟ ਪੋਲ ਦਾ ਪੋਲ ਹੁੰਦਾ, ਉਹਨੂੰ ਜੇ ਤੁਸੀਂ ਆਧਾਰ ਬਣਾਓਗੇ ਤਾਂ ਕਾਂਗਰਸ, ਬੜੀ ਦਿਲਚਸਪ ਗੱਲ ਹੈ ਕਿ ਤੇਲੰਗਾਨਾ ਚ ਵੀ ਅੱਗੇ ਦਿਖਾਈ ਜਾ ਰਹੀ, ਕਮਾਲ ਦੀ ਗੱਲ ਆ। ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਵਿੱਚ ਤੇ ਤਕਰੀਬਨ ਮੱਧ ਪ੍ਰਦੇਸ਼ ਦੇ ਵਿੱਚ, ਪਰ ਮੈਨੂੰ ਉਮੀਦ ਆ ਕਿ ਵੈਸੇ ਤਾਂ ਠੀਕ ਠਾਕ ਹੈ। ਰਾਜਸਥਾਨ ਚ ਵੀ ਐਗਜ਼ਿਟ ਪੋਲ ਦੇ ਮੁਤਾਬਕ
ਐਂਟੀ ਇਨਕੰਬੈਂਸੀ ਮਤਲਬ ਕਿ ਇੰਨੀ ਕੈਸ਼ ਕਰਦੀ ਨਜ਼ਰ ਨਹੀਂ ਆਉਂਦੀ ਭਾਜਪਾ, ਪਰ ਭਾਜਪਾ ਇੱਥੇ ਸਰਕਾਰ ਬਣਾਉਂਦੀ ਹੈ, ਵਿਖਾਉਂਦੇ ਨੇ। ਪਰ ਜਿਸ ਤਰ੍ਹਾਂ ਵਿਖਾਉਂਦੇ ਨੇ, ਮੈਨੂੰ ਲੱਗਦਾ ਥੋੜਾ ਜਿਹਾ ਇਹ ਕੁਝ ਜ਼ਿਆਦਾ ਹੀ ਵਿਖਾਇਆ ਜਾ ਰਿਹਾ। ਪਰ ਅੰਤ ਦੇ ਵਿੱਚ ਸਿੱਟਾ ਇਹੋ ਆ ਕਿ ਕਾਂਗਰਸ ਕਿਤੇ ਨਾ ਕਿਤੇ ਫਾਇਦੇ 'ਚ ਰਹਿੰਦੀ ਨਜ਼ਰ ਆ ਰਹੀ ਆ, ਭਾਜਪਾ ਦਾ ਨੁਕਸਾਨ ਨਜ਼ਰ ਆਏਗਾ ਐਗਜ਼ਿਟ ਪੋਲ ਦੇ ਮੁਤਾਬਕ। ਹਾਲੇ ਨਤੀਜਾ ਕੀ ਆਏਗਾ ਉਹ ਫਿਰ ਬਾਅਦ ਦੇ ਵਿੱਚ ਵਿਚਾਰਿਆ ਜਾਊਗਾ। ਸੋ ਇਸ ਕਰਕੇ ਮੈਂ ਰਾਜਸਥਾਨ ਦਾ ਹੀ ਦੇਖ ਰਿਹਾ ਸੀਗਾ ਕਿ ਇਹ ਗੱਲ ਤੇ ਸਾਫ਼ ਹੈ ਨਾ ਫਿਰ ਕਿ ਐਗਜ਼ਿਟ ਪੋਲ ਦੇ ਵਿੱਚ ਵੀ ਜੋ ਐਂਟੀ ਇਨਕੰਬੈਂਸੀ ਜਾਂ ਉੱਥੋਂ ਦਾ ਹੁਣ ਤੱਕ ਦਾ ਟ੍ਰੈਂਡ ਇੱਕ ਵਾਰੀ ਉਹ ਉਹਦੇ ਤੋਂ ਉਲਟ ਹੋ ਰਿਹਾ ਹੈ। ਤਾਂ ਕਿਤੇ ਨਾ ਕਿਤੇ ਆ ਜਿਹੜਾ 6 ਮਹੀਨਿਆਂ ਦਾ ਸਮਾਂ ਗਿਆ ਨਾ, ਉਹਨੇ ਕਾਫੀ ਕੁਝ ਬਦਲਿਆ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਲਾਹੌਰ ਦੀ ਗੱਲ ਕਰਾਂਗੇ, ਜਿੱਥੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਵਿੱਚ ਪੁਲਿਸ ਦੀ ਵਰਦੀ ਦੇ ਵਿੱਚ ਆਏ ਲੁਟੇਰਿਆਂ ਨੇ ਭਾਰਤੀ ਸਿੱਖ ਪਰਿਵਾਰ ਨੂੰ ਲੁੱਟ ਲਿਆ। ਪੁਲਿਸ ਨੇ ਦੱਸਿਆ ਕਿ ਕਮਲਜੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰ ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮਨਾਏ ਜਾ ਰਹੇ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਆਏ ਸਨ। ਬੁੱਧਵਾਰ ਨੂੰ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਪਰਤਣ ਤੋਂ ਬਾਅਦ ਪਰਿਵਾਰਕ ਮੈਂਬਰ ਖਰੀਦਦਾਰੀ ਦੇ ਲਈ ਲਾਹੌਰ ਦੇ ਗੁਲਬਰਗ ਇਲਾਕੇ ਦੇ ਲਿਬਰਟੀ ਮਾਰਕੀਟ ਗਏ ਸਨ। ਜਿੱਥੋਂ ਸਿੱਖ ਪਰਿਵਾਰ ਦੁਕਾਨ ਤੋਂ ਬਾਹਰ ਆਇਆ ਤਾਂ ਪੁਲਿਸ ਵਰਦੀ ਦੇ ਵਿੱਚ ਆਏ ਦੋ ਲੁਟੇਰਿਆਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਬੰਦੂਕ ਦਿਖਾ ਕੇ ਨਕਦੀ ਅਤੇ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਸਿੱਖ ਪਰਿਵਾਰ ਤੋਂ ਗਹਿਣਿਆਂ ਤੋਂ ਇਲਾਵਾ 2.5 ਲੱਖ ਭਾਰਤੀ ਰੁਪਏ ਅਤੇ 1.5 ਲੱਖ ਰੁਪਏ ਪਾਕਿਸਤਾਨੀ ਰੁਪਏ ਵੀ ਲੁੱਟ ਲਏ। ਘਟਨਾ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਅਤੇ ਉਹ ਸਿੱਖ ਪਰਿਵਾਰ ਸਮੇਤ ਸਥਾਨਕ ਪੁਲਿਸ ਸਟੇਸ਼ਨ ਪਹੁੰਚੇ। ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਨੇ ਭਾਰਤੀ ਸਿੱਖ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਤੀਰਥ ਯਾਤਰਾ ਤੇ ਆਏ ਸਿੱਖ ਪਰਿਵਾਰਾਂ ਨੂੰ ਲੁੱਟਣ ਦੀ ਘਟਨਾ ਦਾ ਸਖਤ ਨੋਟਿਸ ਲਿਆ ਅਤੇ ਲਾਹੌਰ ਪੁਲਿਸ ਮੁਖੀ ਨੂੰ ਤੁਰੰਤ ਰਿਪੋਰਟ ਦੇਣ ਦੇ ਲਈ ਕਿਹਾ। ਇਧਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਅਸਲੇ ਸਣੇ ਗ੍ਰਿਫਤਾਰ ਕੀਤਾ ਹੈ, ਜੋ ਕਿ ਵਿਦੇਸ਼ ਸਥਿਤ ਗੈਂਗਸਟਰ ਸੋਨੂ ਖੱਤਰੀ ਦੇ ਲਈ ਕੰਮ ਕਰਦਾ ਹੈ। ਸੋਸ਼ਲ ਮੀਡੀਆ ਟਵਿੱਟਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜੱਸਾ ਕਤਲ ਦੇ 6 ਮਹੀਨਿਆਂ ਦੇ ਵਿੱਚ ਲੋੜੀਂਦਾ ਸੀ, ਜਿਸ ਦੇ ਵਿੱਚ ਜਲੰਧਰ ਦੇ ਪਿੰਡ ਭੋਜੋਵਾਲ ਦੇ ਵਿੱਚ ਔਰਤ ਅਤੇ ਧੀ ਦੇ ਦੋਹਰੇ ਕਤਲ ਅਤੇ ਹੋਰ ਘਿਨੌਣੇ ਅਪਰਾਧ ਸ਼ਾਮਲ ਸਨ। ਉਧਰ ਗੱਲ ਕਰੀਏ ਸਾਧੂ ਸਿੰਘ ਧਰਮਸੋਤ ਦੀ ਜੰਗਲਾਤ ਘਪਲੇ ਦੇ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੂਬੇ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਦੇ ਕੁਝ ਠੇਕੇਦਾਰਾਂ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਦੇ ਸਬੰਧ ਦੇ ਵਿੱਚ ਛਾਪੇਮਾਰੀ ਕੀਤੀ। PMLA ਦੀਆਂ ਧਾਰਾਵਾਂ ਦੇ ਤਹਿਤ ਸੂਬੇ ਦੇ ਵਿੱਚ ਕਰੀਬ 14 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਕਾਰਵਾਈ ਦੇ ਤਹਿਤ 63 ਸਾਲਾ ਜੰਗਲਾਤ ਠੇਕੇਦਾਰ ਧਰਮਸੋਤ ਅਤੇ ਕੁਝ ਹੋਰਨਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। 5 ਵਾਰ ਦੇ ਵਿਧਾਇਕ ਨੂੰ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰਾਂਗੇ। ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫੀ ਸੰਬੰਧੀ ਰਾਸ਼ਟਰਪਤੀ ਕੋਲ ਕੀਤੀ ਗਈ ਅਪੀਲ ਵਾਪਸ ਲੈਣ ਬਾਰੇ ਅਗਲਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਲਿਆ ਜਾਣਾ ਹੈ। ਇਸ ਗੰਭੀਰ ਮਾਮਲੇ ਨੂੰ ਵਿਚਾਰਨ ਦੇ ਲਈ ਸ਼੍ਰੋਮਣੀ ਕਮੇਟੀ ਨੇ 72 ਘੰਟੇ ਦੇ ਨੋਟਿਸ ਤੇ 3 ਨਵੰਬਰ ਨੂੰ ਅੰਤਰਿਮ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਸੀ। 2 ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰਨਾਂ ਨੇ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਸੀ, ਜਿੱਥੇ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਸੰਬੰਧੀ ਰਹਿਮ ਦੀ ਅਪੀਲ ਵਾਪਸ ਲੈਣ ਦੇ ਲਈ ਕਿਹਾ ਸੀ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਹੰਗਾਮੀ ਮੀਟਿੰਗ ਇੱਕ ਅਨੁਕਾਤੀ ਏਜੰਡੇ ਤੇ ਸੱਦੀ ਗਈ ਹੈ, ਜਿਸ ਦੇ ਵਿੱਚ ਭਾਈ ਰਾਜੋਆਣਾ ਦਾ ਮਾਮਲਾ ਵਿਚਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮੁਲਾਕਾਤ ਤੋਂ ਬਾਅਦ ਭਾਈ ਰਾਜੋਆਣਾ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ। ਉਹਨਾਂ ਕਿਹਾ ਕਿ 12 ਸਾਲ ਪਹਿਲਾਂ ਅਕਾਲ ਤਖਤ ਵੱਲੋਂ 23 ਮਾਰਚ 2012 ਨੂੰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੂੰ ਫਾਂਸੀ ਦੇ ਨਾਲ ਸੰਬੰਧਿਤ ਮਾਮਲੇ ਦੇ ਹੱਲ ਦੇ ਲਈ ਕੇਂਦਰ ਸਰਕਾਰ ਅਤੇ ਰਾਸ਼ਟਰਪਤੀ ਤੱਕ ਪਹੁੰਚ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇੱਥੇ ਜ਼ਿਕਰ ਕਰਦੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸੇ ਤਹਿਤ ਸ਼੍ਰੋਮਣੀ ਕਮੇਟੀ ਨੇ 25 ਮਾਰਚ 2012 ਨੂੰ ਫਾਂਸੀ ਦੀ ਸਜ਼ਾ ਮਾਫੀ ਵਾਸਤੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਸੀ। ਇਸ ਅਪੀਲ ਤੋਂ ਬਾਅਦ ਉਹਨਾਂ ਦੀ ਫਾਂਸੀ ਦੀ ਸਜ਼ਾ ਤੇ ਤਾਂ ਰੋਕ ਲੱਗ ਗਈ, ਪਰ 11 ਸਾਲ 8 ਮਹੀਨੇ ਬੀਤਣ ਤੋਂ ਬਾਅਦ ਵੀ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਵੀ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਕਰਵਾ ਸਕੇ। ਇਸ ਦੇ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਸ ਮਾਮਲੇ ਦੇ ਵਿੱਚ ਆਪਣੇ ਬਣਦੇ ਫਰਜ਼ ਨਾ ਅਦਾ ਕਰ ਸਕਣ ਦੇ ਬਦਲੇ ਅਕਾਲ ਤਖਤ ਦੇ ਸਾਹਮਣੇ ਖੜੇ ਹੋ ਕੇ ਸਮੁੱਚੇ ਖਾਲਸਾ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਫਾਂਸੀ ਦੀ ਮਾਫੀ ਸੰਬੰਧੀ ਅਪੀਲ ਤੁਰੰਤ ਵਾਪਸ ਲਈ ਜਾਵੇ, ਨਹੀਂ ਤਾਂ ਉਹ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਦੇ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਨੂੰ ਵਿਚਾਰਨ ਦੇ ਲਈ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਸਿੱਖ ਵਿਦਵਾਨਾਂ ਅਤੇ ਸਿੱਖ ਕਾਨੂੰਨੀ ਮਾਹਰਾਂ ਦੇ ਨਾਲ ਵੀ ਮੀਟਿੰਗ ਕੀਤੀ ਸੀ, ਜਿਸ ਦੇ ਵਿੱਚ ਇਸ ਮਾਮਲੇ ਬਾਰੇ ਅਗਲੀ ਕਾਨੂੰਨੀ ਚਾਰਾਜੋਈ ਬਾਰੇ ਵਿਚਾਰ ਚਰਚਾ ਕੀਤੀ ਗਈ ਸੀ। 2-3 ਇਤਿਹਾਸਕ ਹਵਾਲਿਆਂ ਦੇ ਸੰਦਰਭ ਦੇ ਨਾਲ ਆਪਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਮੁੱਖ ਮੰਤਰੀ ਜਿਹੜਾ ਬੇਅੰਤ ਸਿੰਘ ਕਤਲ ਮਾਮਲਾ, ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਜਿਸ ਫਲੋਰ ਤੇ ਜਿਸ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਬਹਿੰਦਾ ਸੀ,
ਉਸੇ ਫਲੋਰ ਦੇ ਉੱਤੇ ਖੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਰਹੇ, ਉਹ ਪ੍ਰਕਾਸ਼ ਸਿੰਘ ਬਾਦਲ ਸਨ। ਉਹਨਾਂ ਨੇ ਖੜ ਕੇ ਉਸੇ ਫਲੋਰ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਸੱਦਿਆ ਸੀ। ਭਾਈ ਲਾਉਣਾ ਸ਼ਬਦ ਕਿ ਪੰਥ ਦੇ ਵਿੱਚ ਕੋਈ ਸਤਿਕਾਰਤ ਥਾਂ ਹੈ। ਆਪਾਂ ਉਹਨਾਂ ਲੋਕਾਂ ਦੇ ਨਾਲ ਹੀ ਭਾਈ ਲਾਉਣੇ ਆ ਜਿਨ੍ਹਾਂ ਦਾ ਨਾਮ ਬੜੇ ਅਦਬ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ, ਜਾਂ ਜਿਨ੍ਹਾਂ ਨੇ ਪੰਥ ਦੇ ਵਿੱਚ ਕੋਈ ਵਡਮੁੱਲਾ ਯੋਗਦਾਨ ਹੁੰਦਾ, ਆਪਾਂ ਉਹਨਾਂ ਦੇ ਨਾਲ ਭਾਈ ਸਤਿਕਾਰ ਦੇ ਤੌਰ ਤੇ ਲਾਉਣੇ ਆ। ਤਾਂ ਉਹਨਾਂ ਨੇ ਇਹਨਾਂ ਨੂੰ ਉਸੇ ਫਲੋਰ ਤੋਂ ਖੜ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਸੱਦਿਆ ਸੀ। ਜਦੋਂ 2012 ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਦੋਂ ਇਹਨਾਂ ਨੂੰ ਫਾਂਸੀ ਦਾ ਐਲਾਨ ਹੋ ਗਿਆ, ਜਦੋਂ ਸਜ਼ਾ ਹੋ ਗਈ, ਫਾਂਸੀ ਦੇਣ ਦਾ ਤੈਅ ਹੋ ਗਿਆ ਸਾਰਾ ਕੁਛ, ਪਿੰਡਾਂ ਦੇ ਵਿੱਚੋਂ ਲੋਕ, ਹਾਲਾਂਕਿ ਹੋ ਸਕਦਾ ਬਹੁਤੇ ਲੋਕ ਇਹਨਾਂ ਦੇ ਉਸ ਸਮੇਂ ਦੇ ਐਕਸ਼ਨ ਦੇ ਨਾਲ ਵੀ ਸੰਬੰਧਿਤ ਨਾ ਹੋਣ, ਤਾਂ ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿੰਦਾ, ਉਹ ਇਹ ਹੈ ਕਿ ਜਦੋਂ ਸੰਘਰਸ਼ ਹੁੰਦੇ ਨੇ, ਸੰਘਰਸ਼ਾਂ ਦੇ 2 ਹੀ ਤਰੀਕੇ ਹੁੰਦੇ ਨੇ। ਇੱਕ ਤਾਂ ਉਹ ਹਿੰਸਾ ਦੇ ਤਰੀਕੇ ਨਾਲ ਲੜਿਆ ਜਾਂਦਾ, ਭਾਵੇਂ ਸਾਹਮਣੇ ਤੁਹਾਡੀ ਕਿੱਡੀ ਵੱਡੀ ਫੋਰਸ ਆ। ਇੱਕ ਉਹ ਅਹਿੰਸਕ ਤਰੀਕੇ ਨਾਲ ਲੜਿਆ ਜਾਂਦਾ। ਹੁਣ ਜ਼ਰੂਰੀ ਨਹੀਂ ਹੈ ਕਿ ਸੰਘਰਸ਼ ਦੇ ਵਿੱਚ ਹਰ ਬੰਦਾ ਅਹਿੰਸਕ ਤਰੀਕੇ ਨਾਲ ਹੀ ਸਹਿਮਤ ਹੋਵੇ। ਕੁਛ ਲੋਕਾਂ ਨੇ, ਇਹਨਾਂ ਨੇ ਵੀ ਇਹ ਗੱਲ ਕਹੀ ਹੈ, ਹਾਲਾਂਕਿ ਆਪਾਂ ਚਿੱਠੀ ਦਾ ਪੂਰਾ ਮਜ਼ਮੂਨ ਨਹੀਂ ਪੜ੍ਹਿਆ, ਇਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਇਹ ਸਾਰਾ ਕੁਛ ਵਾਪਰਿਆ ਸੀ ਤਾਂ ਅਸੀਂ ਭਾਵਨਾਵਾਂ ਦੇ ਵੇਗ ਦੇ ਵਿੱਚ ਵਹਿ ਕੇ ਇਹ ਕੰਮ ਕੀਤਾ ਸੀ। ਔਰ ਇਹ ਗੱਲ ਹਮੇਸ਼ਾ ਮੰਨੀ ਜਾਂਦੀ ਹੈ ਕਿ ਇੱਕ ਦੋਸ਼ੀ ਬੰਦਾ ਹੋਣਾ, ਇੱਕ ਕ੍ਰਿਮੀਨਲ ਮਾਈਂਡਡ ਹੋਣਾ, ਜਿਹੜਾ ਬੰਦਾ ਗਿਣ ਮਿਥ ਕੇ ਕਿਸੇ ਵੀ ਸਾਜ਼ਿਸ਼ ਨੂੰ ਅੰਜਾਮ ਦਿੰਦਾ, ਕਤਲ ਕਰਦਾ, ਜਾਂ ਉਹ ਜਿਹੜਾ ਇੱਕ ਆਮ ਤੌਰ ਤੇ ਕ੍ਰਾਈਮ ਵਾਪਰ ਰਿਹਾ, ਉਹਦੇ ਵਿੱਚ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਿਵਸਥਾ ਦੇ ਤੌਰ ਤੇ, ਕੌਂਸਪੀਰੇਸੀ ਦੇ ਤੌਰ ਤੇ, ਪਲੈਨਿੰਗ ਦੇ ਤੌਰ ਤੇ, ਜਾਂ ਉਹਨੂੰ ਐਗਜ਼ੀਕਿਊਟ ਕਰਨ ਦੇ ਤੌਰ ਤੇ ਉਹ ਕਿਸੇ ਨਾ ਕਿਸੇ ਤਰੀਕੇ 'ਚ ਸ਼ਾਮਲ ਹੈ, ਤਾਂ ਆਪਾਂ ਉਹਨੂੰ ਕਹਿੰਦੇ ਹਾਂ ਕਿ ਇਹ ਬੰਦਾ ਕ੍ਰਿਮੀਨਲ ਮਾਈਂਡਸੈਟ ਦਾ, ਇਹ ਬੰਦਾ ਗੈਰ ਸਮਾਜੀ ਅਨਸਰ ਹੈ, ਗੈਰ ਕਾਨੂੰਨੀ ਇਹ ਕੰਮ ਕਰਦਾ ਹੈ। ਪਰ ਕਈ ਵਾਰ ਸੰਘਰਸ਼ਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਕੰਮ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ, ਤੇ ਜਿਹੜੇ ਵਿਦਵਾਨ ਨੇ, ਇਹ ਆਪਣੀ ਨਿੱਜੀ ਰਾਏ ਨਹੀਂ ਹੈ, ਜਿਹੜੇ ਵਿਦਵਾਨ ਲੋਕ ਨੇ ਉਹ ਕਹਿੰਦੇ ਨੇ ਕਿ ਭਾਵਨਾਵਾਂ ਦੇ ਵੇਗ ਦੇ ਵਿੱਚ ਵਹਿ ਕੇ ਜਿਹੜੇ ਲੋਕਾਂ ਨੇ ਇਹਨਾਂ ਕਾਰਿਆਂ ਨੂੰ ਅੰਜਾਮ ਦਿੱਤਾ, ਜਾਂ ਕਹਿ ਲਓ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ, ਉਹਨਾਂ ਨੂੰ ਤੁਸੀਂ ਉਸ ਕੈਟਾਗਰੀ ਦੇ ਵਿੱਚ ਨਹੀਂ ਰੱਖ ਸਕਦੇ। ਇਸੇ ਮੁਲਕ ਦੇ ਵਿੱਚ ਤੁਸੀਂ ਦੇਖਿਆ ਹੋਣਾ, ਰਾਜੀਵ ਗਾਂਧੀ ਦੇ ਦੋਸ਼ੀ, ਜਿਹੜੇ ਕਤਲ ਦੇ ਦੋਸ਼ੀ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਇਸੇ ਮੁਲਕ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਬਿਲਕਿਸ ਬਾਨੋ ਦਾ ਮਾਮਲਾ ਹੈ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਇੱਕ ਬੀਬੀ ਨਾਲ 11 ਜਣੇ ਦੋਸ਼ੀ ਕਰਾਰ ਦਿੱਤੇ ਗਏ ਸੀ ਬਲਾਤਕਾਰ ਦੇ ਮਾਮਲੇ ਦੇ ਵਿੱਚ। 13 ਜੀ, ਜਿਹਦੇ ਵਿੱਚ 2 ਬੱਚੇ ਸੀ, ਇੱਕ 6 ਸਾਲ ਦਾ, ਇੱਕ 4 ਮਹੀਨਿਆਂ ਦਾ, ਉਹਨਾਂ ਦੇ ਕਤਲ ਹੋਏ ਸੀ 2002 ਦੇ ਵਿੱਚ, ਤੇ ਉਹਨਾਂ ਨੂੰ ਰਿਹਾ ਕੀਤਾ ਗਿਆ। ਜਦੋਂ ਰਿਹਾ ਕੀਤਾ ਗਿਆ ਤੇ ਉਹਨਾਂ ਨੇ ਫੁੱਲਾਂ ਦੇ ਹਾਰ ਪਾਏ, ਜੋ ਵੀ, ਚਲੋ ਉਹਨਾਂ ਉੱਧਰ ਆਪਾਂ ਨਹੀਂ ਜਾਂਦੇ। ਖੈਰ, ਹੁਣ ਇਹਨਾਂ ਦਾ ਜਿਹੜਾ ਭਾਈ ਰਾਜੋਆਣਾ ਦਾ ਕਹਿਣਾ ਇਹ ਹੈ ਕਿ ਤੁਸੀਂ ਉਦੋਂ ਪਿੰਡਾਂ ਦੇ ਵਿੱਚੋਂ, ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ, ਪਿੰਡਾਂ ਦੇ ਵਿੱਚੋਂ ਲੋਕ ਉੱਠੇ ਸਨ, ਅਕਾਲੀ ਦਲ ਦੀ ਸਰਕਾਰ ਸੀ, ਸਰਕਾਰ ਤੇ ਪ੍ਰੈਸ਼ਰ ਬਣਾਇਆ ਕੇਂਦਰ ਸਰਕਾਰ ਤੇ, ਉਹਨੂੰ ਮਜਬੂਰ ਕੀਤਾ ਕਿ ਤੁਸੀਂ ਇਹ ਜਿਹੜੀ ਫਾਂਸੀ ਦੀ ਸਜ਼ਾ ਇਹਨੂੰ ਰੱਦ ਕਰੋ, ਜਾਂ ਇਹਨੂੰ ਰੋਕੋ, ਫਾਂਸੀ ਦੀ ਸਜ਼ਾ ਮਾਫੀ ਵਾਸਤੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਸੀ। ਹੁਣ ਜਦੋਂ ਰਹਿਮ ਦੀ ਅਪੀਲ ਕੀਤੀ ਸੀ ਤਾਂ ਉਹ ਮਤਲਬ ਪੰਥਕ ਭਾਵਨਾਵਾਂ ਦਾ ਇੱਕ ਸਤਿਕਾਰ ਸੀਗਾ ਕਿ ਭਾਈ ਰਾਜੋਆਣਾ ਨੇ ਜੋ ਕੰਮ ਕੀਤਾ, ਉਹਨਾਂ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ, ਬਹੁਤ ਮਾੜਾ ਇਸ ਦਾ ਅਸਰ ਜਾਊਗਾ। ਪਰ ਜਦੋਂ ਉਹਦੇ ਲਈ ਲੋਕ ਉੱਠੇ, ਜਦੋਂ ਮੋਬਿਲਾਈਜ਼ ਹੋਏ, ਉਹ ਅਕਾਲੀ ਦਲ ਨੇ ਕੀਤੇ, ਪਰ ਅਕਾਲ ਤਖ਼ਤ ਨੇ ਉਹਦੇ ਲਈ ਡਾਇਰੈਕਸ਼ਨ ਜਾਰੀ ਕੀਤਾ ਸੀਗਾ। ਤੇ ਹੁਣ ਉਹਨਾਂ ਨੇ ਫੇਰ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਵੀ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਕਰਵਾ ਸਕੇ, ਉਹਨਾਂ ਦੀ ਚਿੱਠੀ ਦਾ ਮਜ਼ਮੂਨ ਪੜ੍ਹ ਰਿਹਾ ਮੈਂ, ਤਾਂ ਉਹਨਾਂ ਨੂੰ, ਸ਼੍ਰੋਮਣੀ ਕਮੇਟੀ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਇਸ ਮਾਮਲੇ ਦੇ ਵਿੱਚ ਆਪਣੇ ਬਣਦੇ ਫਰਜ਼ ਨਾ ਅਦਾ ਕਰ ਸਕਣ ਦੇ ਬਦਲੇ ਅਕਾਲ ਤਖ਼ਤ ਦੇ ਸਾਹਮਣੇ ਖੜੇ ਹੋ ਕੇ ਸਮੁੱਚੇ ਖਾਲਸਾ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ ਮੇਰਾ ਜੋ ਕਾਰਜ ਸੀ, ਇਹਦੇ ਵਿੱਚ ਮੇਰਾ ਨਿੱਜ ਨਹੀਂ ਸੀ, ਇਹ ਪੰਥਕ ਸੀਗਾ, ਪੰਥ ਵਾਸਤੇ ਮੈਂ ਕਾਰਜ ਕੀਤਾ, ਪੰਥ ਲਈ ਮੈਂ ਇਹ ਕੰਮ ਕੀਤਾ। ਹਾਲਾਂਕਿ ਸਾਰੇ ਲੋਕ ਉਹਨਾਂ ਦੇ ਐਕਸ਼ਨ ਨਾਲ ਸਹਿਮਤ ਨਹੀਂ ਹੋਣੇ, ਕੁਛ ਲੋਕ ਕਾਂਗਰਸੀ ਵੀ ਹੋਣਗੇ, ਕੁਛ ਲੋਕ ਪੰਥਕ ਸੋਚ ਵਾਲੇ ਵੀ ਹੋਣਗੇ, ਕੁਛ ਲੋਕ ਕਹਿੰਦੇ ਹੋਣਗੇ ਕਿ ਸ਼ਾਇਦ ਇਹਨਾਂ ਨਾ ਹੁੰਦਾ, ਪਰ ਆਪਾਂ ਵੇਖਿਆ ਕਿ ਉਹ ਹਨੇਰੀ ਝੋਲ ਰਹੀ ਸੀ ਉਹਨਾਂ ਮਾਮਲਿਆਂ ਦੇ ਵਿੱਚ। ਤਾਂ ਹੁਣ ਉਹਨਾਂ ਨੇ ਕਿਹਾ ਕਿ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਦੇ ਲਈ ਮਜਬੂਰ ਹੋਣਗੇ। ਇੱਥੇ ਇੱਕ ਗੱਲ ਹੋਰ ਵੀ ਆਪਾਂ ਕਲੀਅਰ ਕਰਦੇ ਚੱਲੀਏ, ਸਮਾਂ ਥੋੜਾ ਹੀ ਬਚਿਆ, ਕਿ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਦੇ ਵਿੱਚ ਇੱਕ ਗੱਲ ਥੋੜੀ ਜਿਹੀ ਜੁਦਾ ਹੈਗੀ ਹੈ। ਉਹ ਇਹ ਹੈ ਕਿ ਅਸਲ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜਦੋਂ ਅਕਾਲੀ ਦਲ ਨੂੰ ਆਪਣਾ ਸਮਰਥਨ ਦਿੱਤਾ ਸੀ, ਇਹਨਾਂ ਨੇ ਕਿਹਾ ਸੀਗਾ ਮੈਂ ਅਕਾਲੀ ਹਾਂ, ਅਕਾਲੀ ਹਾਂ ਤੇ ਅਕਾਲੀ ਸੀ, ਅਕਾਲੀ ਰਹਾਂਗਾ। ਉਸ ਤੋਂ ਬਾਅਦ ਕੁਛ ਲੋਕ ਇਸ ਚੀਜ਼ ਨੂੰ ਅਕਾਲੀ ਦਲ ਬਾਦਲ ਦੇ ਨਾਲ ਜੋੜ ਕੇ ਦੇਖਣ ਲੱਗੇ, ਤੇ ਇਹਦੇ ਕਰਕੇ
ਉਹਨਾਂ ਦੇ ਪ੍ਰਤੀ ਜੋ ਮਤਲਬ ਉਹਨਾਂ ਦੀ ਛਵੀ ਸੀ, ਜੋ ਪੰਥਕ ਛਵੀ ਸੀ ਉਹਨਾਂ ਦੀ, ਉਹਨਾਂ ਨੂੰ ਹੋਰ ਤਰੀਕੇ ਨਾਲ ਦੇਖਿਆ ਗਿਆ। ਪਰ ਇੱਕ ਕੋਠੜੀ ਦੇ ਵਿੱਚ ਇੰਨੇ ਸਾਲ ਰਹਿਣਾ ਤੇ ਤਿਲ-ਤਿਲ ਮਰਨ ਨਾਲੋਂ ਕਹਿੰਦੇ ਕਿ ਮੇਰੇ ਲਈ ਇਹ ਚੰਗਾ ਹੋਊਗਾ ਜੇ ਮੈਂ ਇੱਕ ਦਿਨ ਹੀ ਮਰ ਜਾਵਾਂ। ਤਾਂ ਉਹ ਪਰ ਉਹਨਾਂ ਨੇ ਕਿਹਾ ਕਿ ਮੈਂ ਜਿੰਦਾ ਸ਼ਹੀਦ ਤੱਕ ਦੇ ਇਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਹੋਇਆ, ਇਹ ਨਹੀਂ ਗੱਲ ਕਿ ਪੰਥ ਦੇ ਵਿੱਚ ਵਸਾਰੇ ਹੋਏ ਨੇ, ਨਹੀਂ। ਪਰ ਉਹਨਾਂ ਨੇ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇੰਨਾ ਕੁ ਆਪਣਾ ਜਿਹੜਾ ਫਰਜ਼ ਆ ਉਹ ਜ਼ਰੂਰ ਸਮਝਣ ਕਿ ਉਹਨਾਂ ਨੇ ਫਰਜ਼ ਨਹੀਂ ਅਦਾ ਕੀਤਾ। ਭਾਈਵਾਲ ਸੀਗੀ ਉਹ ਕੇਂਦਰ ਦੇ ਵਿੱਚ, ਕੋਈ ਇਹਦੇ ਤੇ ਫੈਸਲਾ ਨਹੀਂ ਲਿਆ ਸਕੇ ਤੇ ਮਾਫ਼ੀ ਸੰਬੰਧੀ ਜਿਹੜੀ ਅਪੀਲ ਆ ਮੇਰੀ ਵਾਪਸ ਲੈ ਲੈਣ ਤੇ ਮੇਰੀ ਫਾਂਸੀ ਦਾ ਐਲਾਨ ਹੋ ਜਾਵੇ ਤੇ ਨਹੀਂ ਤਾਂ 5 ਦਸੰਬਰ ਤੋਂ ਮੈਂ ਆਪਣੀ ਭੁੱਖ ਹੜਤਾਲ ਰੱਖਾਂਗਾ। ਪਿਛਲੇ ਦਿਨਾਂ ਦੇ ਵਿੱਚ, ਪਿਛਲੇ 3 ਹਫ਼ਤਿਆਂ ਦੇ ਵਿੱਚ ਇਹ ਉਹਨਾਂ ਦੀ ਦੂਜੀ ਜਾਂ ਤੀਜੀ ਚਿੱਠੀ ਹੈ ਜਿਹਨੇ ਅਕਾਲੀ ਦਲ ਤੇ ਪੰਥਕ ਸਿਆਸਤ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਆਪਾਂ ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।